ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਿਹਾ ਵੀ ਜਿਹੜਾ ਕਤਰ ਵਾਲਿਆਂ ਨੇ ਉਹਨਾਂ ਨੂੰ ਜਹਾਜ਼ ਦਿੱਤਾ ਸੀ, ਉਹ ਕਹਿੰਦੇ ਵੀ ਅਮਰੀਕਾ ਵਾਲੇ ਨਹੀਂ ਇਦਾਂ ਦਾ ਜਹਾਜ਼ ਬਣਾ ਸਕਦੇ। ਇਹ ਹੁਣ ਤੁਸੀਂ ਹਿਸਾਬ ਲਾ ਲਓ। 에ਅਰ ਫੋਰਸ 1 ਉਹਨਾਂ ਨੇ ਇਨੋਗਰਲ ਕੀਤਾ ਤੇ ਉਹਦੇ ਵਿੱਚ ਜੋ ਇੱਕ ਤਰ੍ਹਾਂ ਨਾਲ ਫਲਾਈ ਵੀ ਕੀਤਾ ਹੈਗਾ ਆ। ਪਰ ਆ ਜਿਹੜੀ ਸਟੇਟਮੈਂਟ ਆ, ਇਹ ਹੁਣ ਸਟੇਟਮੈਂਟ ਵੀ ਕਾਫੀ ਜਿਹੜੀ ਆ ਮੀਡੀਆ ਦੇ ਵਿੱਚ ਫੈਲੂਗੀ। $400 ਮਿਲੀਅਨ ਦਾ ਕੀਮਤ ਵਾਲਾ ਜਿਹੜਾ ਜਹਾਜ਼ ਆ, ਉਹ ਕਤਰ ਵਾਲਿਆਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਦਿੱਤਾ ਸੀਗਾ ਐਜ਼ ਅ ਗਿਫਟ। ਤੇ ਉਸ ਤੋਂ ਬਾਅਦ ਮਿਲੀਅਨਸ ਆਫ ਡਾਲਰ ਹੋਰ ਜਿਹੜੇ ਆ ਇਹਨੂੰ ਜਿਹੜੇ ਹੋਰ ਫਿਕਸ ਕਰਨ ਦੇ ਉੱਤੇ ਲੱਗੇ ਹੈਗੇ ਆ। ਤੇ ਹੁਣ ਇਹ ਕਹਿੰਦੇ ਵੀ ਸਭ ਤੋਂ ਮਹਿੰਗਾ ਗਿਫਟ ਆ ਪ੍ਰੈਜ਼ੀਡੈਂਟ ਦੇ ਲਈ ਕਿਸੇ ਵੱਲੋਂ ਦਿੱਤਾ ਗਿਆ ਹੋਵੇ। ਸੋ ਇਹ ਫਲਾਈਟ ਜਿਹੜੀ ਆ ਉਹਨਾਂ ਨੇ ਪਹਿਲੀ ਵਾਰੀ ਲਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ। ਤੇ ਹੁਣ 250ਵੀਂ ਜਿਹੜੀ ਬਰਥਡੇ ਅਮਰੀਕਾ ਦੀ ਫੈਸਟੀਵਿਟੀਜ਼ ਹੋਣੀਆਂ ਹੈਗੀਆਂ ਆ, ਉਹਦੇ ਵਿੱਚ ਵੀ ਜਿਹੜਾ ਆ ਉਹ ਹਿੱਸਾ ਲੈਣ ਜਾਣਗੇ ਵੱਖ-ਵੱਖ ਏਰੀਆ ਦੇ ਉੱਪਰ। ਤੇ 747 ਜਿਹੜਾ ਨਵਾਂ ਆ, ਇਹ ਜੁਆਇੰਟ ਬੇਸ ਐਂਡਰਿਊ ਜੋ ਮੈਰੀਲੈਂਡ ਦੇ ਵਿੱਚ ਆ, ਉੱਥੇ ਜੂਨ 19 ਨੂੰ ਪਹੁੰਚਿਆ ਸੀ। ਤੇ ਉਸ ਤੋਂ ਬਾਅਦ ਜੋ 에ਅਰ ਫੋਰਸ ਨੇ ਇਹ ਕਿਹਾ ਵੀ ਫਾਈਨਲ ਐਗਜ਼ਾਮ ਸਾਰਾ ਇਹਦਾ ਚੈੱਕ ਕੀਤਾ ਗਿਆ, ਜਿਹੜਾ ਇਸ ਨੂੰ ਮੋਡੀਫਾਈ ਕੀਤਾ ਗਿਆ ਹੈਗਾ 에ਅਰਕ੍ਰਾਫਟ ਨੂੰ। ਤੇ 에ਅਰ ਫੋਰਸ ਦੇ ਸਪੋਕਸ ਪਰਸਨ ਨੇ ਇਹ ਕਿਹਾ ਆ ਵੀ ਜਦੋਂ ਸਾਰੇ ਟੈਸਟ ਕੰਪਲੀਟ ਹੋ ਗਏ, WVC-2B ਬ੍ਰਿਜ ਤੇ ਇਹ ਪ੍ਰੈਜ਼ੀਡੈਂਸ਼ੀਅਲ 에ਅਰਲਿਫਟ ਗਰੁੱਪ ਨੂੰ ਜੁਆਇਨ ਕਰ ਜਾਊਗਾ। ਜੀ ਹੁਣ ਵੈਸੇ ਤਾਂ ਹਰਜੋਤ ਸਿੰਘ ਜੀ ਪਤਾ ਨਹੀਂ ਕਿਉਂ ਇਹਨਾਂ ਨੇ ਬਿਆਨ ਦਿੱਤਾ, ਹੈ ਤਾਂ ਬੋਇੰਗ ਦਾ ਬਣਿਆ ਜਹਾਜ਼ ਤੇ ਬੋਇੰਗ ਦਾ ਅਮਰੀਕਾ 'ਚ ਹੀ ਬਣਦਾ ਆ। ਸੋ ਇਹ ਕਿਉਂ ਇਸ ਤਰੀਕੇ ਦੇ ਨਾਲ ਕਹਿ ਰਹੇ ਆ? ਹੁਣ ਜੋ ਵੀ ਉਹਦੇ ਵਿੱਚ ਅੰਦਰ ਲੱਗਾ ਉਹ ਵੀ ਅਮਰੀਕਾ 'ਚ ਹੀ ਸਾਰਾ ਕੁਛ ਲੱਗ ਕੇ ਆਇਆ ਆ। ਪਰ ਇਹ ਆ ਵੀ ਜਿਹੜੀ ਬਲੇਟੈਂਟ ਇਸ ਤਰੀਕੇ ਦੇ ਨਾਲ, ਹੁਣ ਇਹ ਨਹੀਂ ਪਤਾ ਵੀ ਜਾਂਦੇ ਜਾਂਦੇ ਆਪਣੇ ਨਾਲ ਲੈ ਜਾਣਗੇ ਜਾਂ ਇਹ ਅਸਲ ਦੇ ਵਿੱਚ 에ਅਰ ਫੋਰਸ 1 ਹੀ ਬਣਿਆ ਰਹੂਗਾ, ਜਾਂ ਜਿੰਨੀ ਦੇਰ ਤੱਕ ਇਹ ਅਹੁਦੇ ਤਾਂ ਉਦੋਂ ਤੱਕ ਇਹਨੂੰ ਵਰਤਣਗੇ ਤੇ ਸ਼ਾਇਦ ਇਹਨਾਂ ਨੇ ਪਰਸਨਲੀ ਬਾਅਦ ਦੇ ਵਿੱਚ ਰੱਖ ਵੀ ਜਿਹੜਾ ਉਹ ਲੈਣਾ ਹੋਵੇ। ਇਹ ਹੁਣ ਆਉਣ ਵਾਲਾ ਸਮਾਂ ਹੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਦੱਸੇਗਾ ਵੀ ਕੀ ਇਸ ਦੇ ਵਿੱਚ ਬਣਦਾ ਆ। ਪਰ ਮਿਲਾ ਤਾਂ ਬੋਇੰਗ ਦਾ ਹੀ ਸੀਗਾ ਹਰਜੋਤ ਸਿੰਘ ਜੀ ਜਹਾਜ਼, ਤੇ ਬੋਇੰਗ ਕੰਪਨੀ ਤਾਂ ਆਪਣੀ ਅਮਰੀਕਾ ਦੀ ਆ। ਸੋ ਇਹ ਪਤਾ ਨਹੀਂ ਕਿਉਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਿਆਨ ਦਿੱਤਾ ਵੀ ਜਿੱਦਾਂ ਦਾ ਉਹ ਜਹਾਜ਼ ਬਣਾਇਆ, ਕਿਤੇ ਬਣਾ ਹੀ ਨਹੀਂ ਸਕਦੇ ਅਮਰੀਕਾ ਵਾਲੇ, ਸਾਰੇ ਜਹਾਜ਼ ਤਾਂ ਇੱਥੋਂ ਹੀ ਵਿਕਦੇ ਆ। ਇਹ ਦੇਖਣ ਵਾਲੀ ਗੱਲ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਿਹਾ ਵੀ ਜਿਹੜਾ ਕਤਰ ਵਾਲਿਆਂ ਨੇ ਉਹਨਾਂ ਨੂੰ ਜਹਾਜ਼ ਦਿੱਤਾ ਸੀ, ਉਹ ਕਹਿੰਦੇ ਵੀ ਅਮਰੀਕਾ ਵਾਲੇ ਨਹੀਂ ਇਦਾਂ ਦਾ ਜਹਾਜ਼ ਬਣਾ ਸਕਦੇ। ਇਹ ਹੁਣ ਤੁਸੀਂ ਹਿਸਾਬ ਲਾ ਲਓ। 에ਅਰ ਫੋਰਸ 1 ਉਹਨਾਂ ਨੇ ਇਨੋਗਰਲ ਕੀਤਾ ਤੇ ਉਹਦੇ ਵਿੱਚ ਜੋ ਇੱਕ ਤਰ੍ਹਾਂ ਨਾਲ ਫਲਾਈ ਵੀ ਕੀਤਾ ਹੈਗਾ ਆ। ਪਰ ਆ ਜਿਹੜੀ ਸਟੇਟਮੈਂਟ ਆ, ਇਹ ਹੁਣ ਸਟੇਟਮੈਂਟ ਵੀ ਕਾਫੀ ਜਿਹੜੀ ਆ ਮੀਡੀਆ ਦੇ ਵਿੱਚ ਫੈਲੂਗੀ। $400 ਮਿਲੀਅਨ ਦਾ ਕੀਮਤ ਵਾਲਾ ਜਿਹੜਾ ਜਹਾਜ਼ ਆ, ਉਹ ਕਤਰ ਵਾਲਿਆਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਦਿੱਤਾ ਸੀਗਾ ਐਜ਼ ਅ ਗਿਫਟ। ਤੇ ਉਸ ਤੋਂ ਬਾਅਦ ਮਿਲੀਅਨਸ ਆਫ ਡਾਲਰ ਹੋਰ ਜਿਹੜੇ ਆ ਇਹਨੂੰ ਜਿਹੜੇ ਹੋਰ ਫਿਕਸ ਕਰਨ ਦੇ ਉੱਤੇ ਲੱਗੇ ਹੈਗੇ ਆ। ਤੇ ਹੁਣ ਇਹ ਕਹਿੰਦੇ ਵੀ ਸਭ ਤੋਂ ਮਹਿੰਗਾ ਗਿਫਟ ਆ ਪ੍ਰੈਜ਼ੀਡੈਂਟ ਦੇ ਲਈ ਕਿਸੇ ਵੱਲੋਂ ਦਿੱਤਾ ਗਿਆ ਹੋਵੇ। ਸੋ ਇਹ ਫਲਾਈਟ ਜਿਹੜੀ ਆ ਉਹਨਾਂ ਨੇ ਪਹਿਲੀ ਵਾਰੀ ਲਈ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ। ਤੇ ਹੁਣ 250ਵੀਂ ਜਿਹੜੀ ਬਰਥਡੇ ਅਮਰੀਕਾ ਦੀ ਫੈਸਟੀਵਿਟੀਜ਼ ਹੋਣੀਆਂ ਹੈਗੀਆਂ ਆ, ਉਹਦੇ ਵਿੱਚ ਵੀ ਜਿਹੜਾ ਆ ਉਹ ਹਿੱਸਾ ਲੈਣ ਜਾਣਗੇ ਵੱਖ-ਵੱਖ ਏਰੀਆ ਦੇ ਉੱਪਰ। ਤੇ 747 ਜਿਹੜਾ ਨਵਾਂ ਆ, ਇਹ ਜੁਆਇੰਟ ਬੇਸ ਐਂਡਰਿਊ ਜੋ ਮੈਰੀਲੈਂਡ ਦੇ ਵਿੱਚ ਆ, ਉੱਥੇ ਜੂਨ 19 ਨੂੰ ਪਹੁੰਚਿਆ ਸੀ। ਤੇ ਉਸ ਤੋਂ ਬਾਅਦ ਜੋ 에ਅਰ ਫੋਰਸ ਨੇ ਇਹ ਕਿਹਾ ਵੀ ਫਾਈਨਲ ਐਗਜ਼ਾਮ ਸਾਰਾ ਇਹਦਾ ਚੈੱਕ ਕੀਤਾ ਗਿਆ, ਜਿਹੜਾ ਇਸ ਨੂੰ ਮੋਡੀਫਾਈ ਕੀਤਾ ਗਿਆ ਹੈਗਾ 에ਅਰਕ੍ਰਾਫਟ ਨੂੰ। ਤੇ 에ਅਰ ਫੋਰਸ ਦੇ ਸਪੋਕਸ ਪਰਸਨ ਨੇ ਇਹ ਕਿਹਾ ਆ ਵੀ ਜਦੋਂ ਸਾਰੇ ਟੈਸਟ ਕੰਪਲੀਟ ਹੋ ਗਏ, WVC-2B ਬ੍ਰਿਜ ਤੇ ਇਹ ਪ੍ਰੈਜ਼ੀਡੈਂਸ਼ੀਅਲ 에ਅਰਲਿਫਟ ਗਰੁੱਪ ਨੂੰ ਜੁਆਇਨ ਕਰ ਜਾਊਗਾ। ਜੀ ਹੁਣ ਵੈਸੇ ਤਾਂ ਹਰਜੋਤ ਸਿੰਘ ਜੀ ਪਤਾ ਨਹੀਂ ਕਿਉਂ ਇਹਨਾਂ ਨੇ ਬਿਆਨ ਦਿੱਤਾ, ਹੈ ਤਾਂ ਬੋਇੰਗ ਦਾ ਬਣਿਆ ਜਹਾਜ਼ ਤੇ ਬੋਇੰਗ ਦਾ ਅਮਰੀਕਾ 'ਚ ਹੀ ਬਣਦਾ ਆ। ਸੋ ਇਹ ਕਿਉਂ ਇਸ ਤਰੀਕੇ ਦੇ ਨਾਲ ਕਹਿ ਰਹੇ ਆ? ਹੁਣ ਜੋ ਵੀ ਉਹਦੇ ਵਿੱਚ ਅੰਦਰ ਲੱਗਾ ਉਹ ਵੀ ਅਮਰੀਕਾ 'ਚ ਹੀ ਸਾਰਾ ਕੁਛ ਲੱਗ ਕੇ ਆਇਆ ਆ। ਪਰ ਇਹ ਆ ਵੀ ਜਿਹੜੀ ਬਲੇਟੈਂਟ ਇਸ ਤਰੀਕੇ ਦੇ ਨਾਲ, ਹੁਣ ਇਹ ਨਹੀਂ ਪਤਾ ਵੀ ਜਾਂਦੇ ਜਾਂਦੇ ਆਪਣੇ ਨਾਲ ਲੈ ਜਾਣਗੇ ਜਾਂ ਇਹ ਅਸਲ ਦੇ ਵਿੱਚ 에ਅਰ ਫੋਰਸ 1 ਹੀ ਬਣਿਆ ਰਹੂਗਾ, ਜਾਂ ਜਿੰਨੀ ਦੇਰ ਤੱਕ ਇਹ ਅਹੁਦੇ ਤਾਂ ਉਦੋਂ ਤੱਕ ਇਹਨੂੰ ਵਰਤਣਗੇ ਤੇ ਸ਼ਾਇਦ ਇਹਨਾਂ ਨੇ ਪਰਸਨਲੀ ਬਾਅਦ ਦੇ ਵਿੱਚ ਰੱਖ ਵੀ ਜਿਹੜਾ ਉਹ ਲੈਣਾ ਹੋਵੇ। ਇਹ ਹੁਣ ਆਉਣ ਵਾਲਾ ਸਮਾਂ ਹੀ ਜਿਹੜਾ ਇਸ ਦੇ ਵਿੱਚ
ਜਿਹੜਾ ਉਹ ਦੱਸੇਗਾ ਵੀ ਕੀ ਇਸ ਦੇ ਵਿੱਚ ਬਣਦਾ ਆ। ਪਰ ਮੈਨੂੰ ਲੱਗਦਾ ਬੋਇੰਗ ਦਾ ਹੀ ਸੀਗਾ ਹਰਜੋਤ ਸਿੰਘ ਜੀ ਜਹਾਜ਼, ਤੇ ਬੋਇੰਗ ਕੰਪਨੀ ਤਾਂ ਆਪਣੀ ਅਮਰੀਕਾ ਦੀ ਆ। ਸੋ ਇਹ ਪਤਾ ਨਹੀਂ ਕਿਉਂ ਇਹਨਾਂ ਨੇ ਇਸ ਤਰੀਕੇ ਦੇ ਨਾਲ ਬਿਆਨ ਦਿੱਤਾ ਵੀ ਜਿੱਦਾਂ ਦਾ ਉਹ ਜਹਾਜ਼ ਬਣਾਇਆ ਕਿਤੇ ਬਣਾ ਹੀ ਨਹੀਂ ਸਕਦੇ ਅਮਰੀਕਾ ਵਾਲੇ, ਸਾਰੇ ਜਹਾਜ਼ ਤਾਂ ਇੱਥੋਂ ਹੀ ਵਿਕਦੇ ਆ। ਇਹ ਦੇਖਣ ਵਾਲੀ ਗੱਲ ਆ।